ਵੀਡੀਓ ਨਾਲ ਤੁਸੀਂ ਵੇਖਦੇ ਹੋ ਪਏ ਇਹ ਲਾਹੌਰ ਦੀ ਇੱਕ ਮਾਰਕੀਟ ਹੈ ਗਾਜ਼ੀਆਬਾਦ। ਉੱਥੋਂ ਦਾ ਵਕੂਆ ਹੈ ਕਿ ਜਿੱਥੇ ਇਹ ਲੜਕੇ ਦੀ ਹਸਨ ਦੀ ਦੁਕਾਨ ਸੀ, ਹਸਨ ਕਾਸਮੈਟਿਕਸ ਦੇ ਨਾਮ ਤੋਂ। ਇਹਦੇ ਕੋਲੋਂ ਕੋਈ ਔਰਤ ਕਰੀਮ ਲੈ ਕੇ ਜਾਂਦੀ ਹੈ ਤੇ ਉਹ ਕਰੀਮ 2-3 ਦਿਨ ਲਾਉਣ ਤੋਂ ਬਾਅਦ ਰਿਜ਼ਲਟ ਨਹੀਂ ਆਉਂਦਾ ਤੇ ਉਹ ਕਰੀਮ ਵਾਪਸ ਦੇਣ ਆ ਜਾਂਦੀ ਹੈ। ਇਹ ਭਾਈਜਾਨ ਕਰੀਮ ਰੱਖ ਲੈਂਦੇ ਜਿਹੜੇ ਚਪੇੜਾਂ ਖਾਂਦੇ ਨੇ ਪਏ, ਇਹ ਕਰੀਮ ਰੱਖ ਲੈਂਦੇ ਨੇ ਤੇ ਉਸ ਔਰਤ ਨੂੰ ਆਂਦੇ ਨੇ ਕਿ ਤੁਹਾਨੂੰ ਬਾਅਦੋਂ ਨਵੀਂ ਦੇ ਦਿੱਤੀ ਜਾਏਗੀ, ਇਹਦੇ ਬਦਲੇ 'ਚ ਤੁਸੀਂ ਫੇਰ ਆਵਿਆ ਜੇ। ਉਹ ਫੇਰ ਇੱਕ ਚੱਕਰ ਲਾਉਂਦੀ, ਯਾਨੀ ਪਤਾ ਇਹ ਲੱਗਾ ਕਿ 2 ਚੱਕਰ ਉਹਨੇ ਲਾਏ ਨੇ ਤੇ ਦੂਸਰੀ ਵਾਰੀ ਜਦੋਂ ਘਰ ਗਈ ਹੈ ਨਾ, ਉਹਨੇ ਆਪਣੇ ਬਦਮਾਸ਼ ਤੇ ਗੁੰਡਿਆਂ ਭਰਾਵਾਂ ਨੂੰ ਜਾ ਕੇ ਦੱਸਿਆ ਕਿ ਇੰਝ ਮਾਮਲਾ ਹੋਇਆ ਕਿ ਉਹ 200 ਦੀ ਕਰੀਮ ਉਹਨੇ ਰੱਖ ਲਈ ਹੈ, ਕਰੀਮ ਵੀ ਵਾਪਸ ਨਹੀਂ ਪਿਆ ਦਿੰਦਾ ਤੇ ਉਹ ਅੱਗੋਂ ਪੈਸੇ ਵੀ ਵਾਪਸ ਨਹੀਂ ਪਿਆ ਕਰਦਾ। ਉਹ ਫਿਰ ਆਏ ਨੇ, ਉਹਨਾਂ ਨੇ ਕਿਤੇ ਔਜ਼ਾਰ ਇੱਕ ਨਵਾਂ ਲਿਆ ਸੀ ਤੇ ਉਹ ਚਲਾਨ ਸਦਕਾ ਜਾਂ ਚੈੱਕ ਕਰਨ ਸਦਕਾ ਆਏ ਨੇ। ਬਾਕੀ ਆ ਕੇ ਤੁਹਾਨੂੰ ਦਿਸਦਾ ਹੀ ਪਿਆ ਕਿ ਉਹਨੂੰ ਚਪੇੜਾਂ ਵੀ ਮਾਰਦੇ ਨੇ ਪਿਆ, ਉਹਨੂੰ ਜ਼ਖਮੀ ਵੀ ਕੀਤਾ ਉਹਨੇ ਬੜਾ ਕੁਝ। ਉਹ ਅੱਗੋਂ ਵੀਡੀਓ ਵਿੱਚ ਹੋਵੇਗੀ, ਕਮੈਂਟ ਦੇ ਵਿੱਚ ਵੀਡੀਓ ਆਵਾਜ਼ ਵਾਲੀ ਵੀ ਮੈਂ ਤੁਹਾਨੂੰ ਸੁਣਾਵਾਂਗਾ। ਉਹਦੇ ਵਿੱਚ ਉਹ ਤਰਲੇ ਵੀ ਪਿਆ ਕਰਦਾ ਉਹਨੂੰ ਕਹਿ ਕੇ ਕਿ ਅਬਦੁੱਲਾ ਭਾਈ ਮੈਨੂੰ ਸੁਣਿਆ ਨਹੀਂ ਪਿਆ ਜਾਂਦਾ, ਅਬਦੁੱਲਾ ਭਾਈ ਮੈਨੂੰ ਚੱਕਰ ਪਿਆ ਹੁੰਦੇ ਨੇ, ਲੇਕਿਨ ਉਹ ਜ਼ੁਲਮ ਕੀਤੀ ਜਾ ਰਹੇ ਨੇ। ਹੁਣ ਇਹਦੇ ਵਿੱਚ ਅਗਰ ਵੇਖਿਆ ਜਾਏ ਨਾ, ਅਸਲ ਕਸੂਰ ਉਹ ਦੋਵਾਂ ਦਾ ਬਰਾਬਰ ਹੈ। ਜਿਹੜੇ ਦੁਕਾਨਦਾਰ ਨੇ ਨਾ, ਉਹਨਾਂ ਦੀ ਮਿਹਰਬਾਨੀ ਹੈ ਕਿ ਚਲੋ ਜੇ ਸਾਡੀਆਂ ਧੀਆਂ ਭੈਣਾਂ ਜਾਂ ਔਰਤਾਂ ਜਾਂਦੀਆਂ ਨੇ ਉਹਨਾਂ ਦੀ ਇੱਜ਼ਤ ਵੀ ਕਰਦੇ ਨੇ, ਔਰ ਜਿਹੜਾ ਵੀ ਉਹਨਾਂ ਦੇ ਕੋਲ ਜਾਏ ਉਹ ਜਾ ਕੇ ਉਹਨਾਂ ਨੂੰ ਇੰਝ ਹੀ ਮਿਲਦਾ ਤੇ ਇੰਝ ਹੀ ਬੁਲਾਉਂਦਾ ਭਾਈਜਾਨ ਕਰਕੇ ਹੀ। ਸਾਰੇ ਦੁਕਾਨਦਾਰਾਂ ਨੂੰ ਵੀ ਬੁਲਾਉਂਦੇ ਨੇ, ਦੁਕਾਨਦਾਰਾਂ ਨਾਲ ਵੀ ਇੰਝ ਬਦਤਮੀਜ਼ੀ ਐਵੇਂ ਹੀ ਕੋਈ ਵੀ ਨਹੀਂ ਕਰਦਾ। ਤੇ ਦੁਕਾਨਦਾਰਾਂ ਨੂੰ ਇਹ ਲਿਹਾਜ਼ ਕਰਨਾ ਚਾਹੀਦਾ ਹੈ ਕਿ ਯਾਰ ਇੱਕ ਬੰਦੇ ਨੂੰ ਅਸੀਂ ਫੇਰੇ ਪੈ ਮਰਵਾਉਂਦੇ ਆ, ਅਗਲਾ ਬੰਦਾ ਘਰ ਪਤਾ ਨਹੀਂ ਕਿਵੇਂ ਦੀ ਮਸਰੂਫੀਅਤ 'ਚ ਉੱਥੋਂ ਕੰਮ ਛੱਡ ਕੇ ਉਹ ਆਉਂਦਾ ਕਰੀਮ ਸਦਕਾ 200 ਦੀ ਕਰੀਮ। ਤੁਸੀਂ ਵੀ ਭੈੜੀਆਂ ਸ਼ੈਵਾਂ ਨਾ ਵੇਚਿਆ ਕਰੋ, ਨਾ ਐਵੇਂ ਚੋਖਿਆਂ ਪੈਸਿਆਂ ਦੇ ਲਾਲਚ 'ਚ ਪਿਆ ਕਰੋ। ਮਾਰਕੀਟ 'ਚ ਬੈਠੇ ਹੋ, ਆਪਣੀ ਰੈਪੂਟੇਸ਼ਨ ਦਾ ਵੀ ਖਿਆਲ ਕਰਿਆ ਕਰੋ। ਇਹ ਵੀ ਵੇਖਿਆ ਕਰੋ ਕਿ ਆ ਦੂਜੀਆਂ ਦੁਕਾਨਾਂ ਵਾਲੇ ਵੀ ਜੇ ਸਾਡੀ ਬੇਇੱਜ਼ਤੀ ਹੋਈ ਤੇ ਵੇਖਣਗੇ। ਤੇ ਦੂਜਾ ਆ ਇੰਝ ਦੇ ਜਿਹੜੇ ਗੁੰਡੇ ਤੇ ਬਦਮਾਸ਼ ਨੇ ਨਾ, ਇਹਨਾਂ ਲਈ ਨਹੀਂ, ਇਹਨਾਂ ਨੂੰ ਤਾਂ ਸਮਝ ਨਹੀਂ ਨਾ ਆ ਸਕਦੀ। ਇਹਨਾਂ ਦੀਆਂ ਯਾਰਾਂ ਬੇਲੀਆਂ ਲਈ ਜਿਹੜੇ ਆ ਨਾਲ ਨੇ ਨਾ, ਜਿਹੜੇ ਵੀਡੀਓ ਬਣਾਉਂਦੇ ਨੇ ਤੇ ਨਾਲ ਅਗਾਂਹ ਹੋ ਕੇ ਤੇ ਸਾਰਾ ਕੁਝ ਕਰਦੇ ਨੇ, ਇਹ ਯਾਰ ਜਿਹੜੇ ਨਾਲ ਜਾਂਦੇ ਨੇ ਨਾ ਲੜਾਈ ਕਰਨ, ਉਹਨਾਂ ਲਈ ਮੇਰੀ ਛੋਟੀ ਜਿਹੀ ਇੱਕ ਗੁਜ਼ਾਰਿਸ਼ ਹੈ ਕਿ ਤੁਸੀਂ ਪੈਂਟ ਕਿਸੇ ਹੋਰ ਬੇਲੀ ਦੇ ਕੋਲੋਂ ਮੰਗੀ ਹੁੰਦੀ ਹੈ, ਸਕੂਟਰ ਤੇ ਚੌਥੀ ਥਾਂ ਤੇ ਪਿੱਛੇ ਜਿੱਥੇ ਥਾਂ ਵੀ ਨਹੀਂ ਨਾ ਹੁੰਦਾ, ਬੈਕ ਲੈਟ ਤੇ ਤੁਸੀਂ ਬਹਿ ਕੇ ਤੇ ਲੜਨ ਜਾਂਦੇ ਹੋ। ਸ਼ਰਟ ਤੁਸੀਂ ਨਿੱਕੇ ਭਰਾ ਦੀ ਪਾਈ ਹੁੰਦੀ ਹੈ, ਸਿਰਫ ਇਸ ਲਈ ਕਿ ਵਾਪਸੀ ਤੇ ਪਾਨ ਖਾਵਾਂਗੇ ਤੇ ਸ਼ਟਿੰਗ ਦੀ ਬੋਤਲ ਪੀਵਾਂਗੇ। ਤੇ ਅੱਲਾ ਦੇ ਬੰਦੇ ਹੋ, ਤੁਸੀਂ ਕੈਸੇ ਸੱਜਣ ਹੋ ਦੂਜੇ ਬੰਦੇ ਦੇ ਜਿਹਦੇ ਨਾਲ ਲੜਨ ਜਾਂਦੇ ਹੋ? ਤੁਸੀਂ ਕਿਵੇਂ ਦੇ ਯਾਰ ਹੋ ਕਿ ਤੁਸੀਂ ਉਹਨੂੰ ਵੀ ਤੇ ਆਪ ਵੀ ਮਰਨ ਲਈ ਉੱਥੇ ਟੁਰ ਚੱਲੇ ਹੋ? ਤੁਹਾਨੂੰ ਇਹ ਚਾਹੀਦਾ, ਅਗਰ ਤੁਸੀਂ ਮੁਖਲਸ ਹੋ ਨਾ, ਤੇ ਇਹ ਚਾਹੀਦਾ ਕਿ ਉਹਨੂੰ ਸਮਝਾਓ, ਉਹਨੂੰ ਆਖੋ ਕਿ ਯਾਰ ਭਾਈ ਬਾਦੋਂ ਜੂ ਅਸੀਂ ਜ਼ਿਆਦਤੀ ਕਰਕੇ ਆ ਗਏ, ਅਸੀਂ ਚਲੋ ਜਿੱਤ ਗਏ ਭਾਈ, ਉੱਥੇ ਨਾ ਹੋ ਗਿਆ ਕਿ ਉਹਨਾਂ ਆ ਕੇ ਮਾਰਿਆ ਤੇ ਸਾਡੇ ਮਾਂ ਪਿਓ ਮਾਫੀਆਂ ਮੰਗਦੇ ਫਿਰਨਗੇ ਤੇ ਫਿਰ ਵੀ ਸੁਲਹ ਹੀ ਹੋਣੀ ਹੈ। ਤੇ ਬਿਹਤਰ ਇਹ ਵੇ ਕਿ ਤੂੰ ਸਾਨੂੰ ਟਾਈਮ ਦੇ, 10 ਮਿੰਟ ਟਾਈਮ ਦੇ, ਜਾ ਕੇ ਤੇ ਉਹਨਾਂ ਦੇ ਨਾਲ ਗੱਲ ਕਰ ਲਿਆ ਕਰੋ, ਉਹ ਮਾਫੀ ਮੰਗ ਲੈਣ, ਇਹ ਚੰਗਾ ਵੇ ਇੰਜ ਦੀਆਂ ਤਮਾਸ਼ਿਆਂ ਨਾਲੋਂ। ਇਹ ਮੇਰੀ ਸਾਰੀ ਗੱਲ ਦਾ ਮਕਸਦ ਇਹ ਨਹੀਂ ਕਿ ਇੰਜ ਦੇ ਬੰਦੇ ਜਿੱਥੇ ਮਰਜ਼ੀ ਆ ਔਜ਼ਾਰ ਲੈ ਕੇ ਤੇ ਤਮਾਸ਼ੇ ਲਾਉਂਦੇ ਫਿਰਨ। ਇਹਨਾਂ ਲਈ ਵੀ ਸ਼ਰਮ ਦਾ ਮੁਕਾਮ ਹੈ ਕਿ ਜਦੋਂ ਕਾਨੂੰਨ ਮੌਜੂਦ ਹੈ, ਸਾਰਾ ਕੁਝ ਕਾਨੂੰਨੀ ਤਰੀਕੇ ਨਾਲ ਹੋ ਸਕਦਾ ਤੇ ਤੁਹਾਨੂੰ ਇੰਜ ਦੀ ਚਵਲ ਆਪਣੇ ਤੌਰ ਤੇ ਨਹੀਂ ਮਾਰਨੀ ਚਾਹੀਦੀ। ਤੇ ਅੱਜ ਜਿਹੜੇ ਸਾਡੇ ਨੌਜਵਾਨ ਨੇ ਨਾ, ਉਹਨਾਂ ਨੂੰ ਚਾਹੀਦਾ ਕਿ ਯਾਰ ਹੁਣ ਅਸੀਂ ਸਮਝਦਾਰ ਹੋ ਜਾਈਏ, ਬਦਲ ਜਾਈਏ ਸਾਰੀ ਪਾਕਿਸਤਾਨੀ ਕੌਮ। ਲੜਾਈਆਂ ਝਗੜਿਆਂ 'ਚ ਪੈਣ ਨਾਲੋਂ ਬਿਹਤਰ ਇਹ ਵੇ ਕਿ ਸ਼ਊਰ ਦੇ ਨਾਲ ਜਾ ਕੇ ਅਗਲੇ ਬੰਦੇ ਨੂੰ ਗੱਲ ਪੁੱਛ ਲਈ ਕਿ ਕੀ ਮਾਮਲਾ ਬਣਿਆ ਸੀ, ਉਹਦੇ 'ਚ ਜਿਹੜਾ ਗੁਨਾਹਗਾਰ ਹੋਵੇ ਉਹਦੇ ਵੱਲੋਂ ਆਪ ਮਾਜ਼ਰਤ ਕਰਕੇ ਤੇ ਦੋਵਾਂ ਦਾ ਸਮਝੌਤਾ ਕਰਾ ਦਿੱਤਾ। ਅੱਲਾਹ ਪਾਕ ਤੁਹਾਡਾ ਹਾਮੀ ਨਾਸਰ ਹੋਵੇ।